क्या चीज लेनी है? बच्चों ਨੂੰ चीज दे दो की लेना बच्चों दस दियो। हाय हाय बिस्मिल्लाह कराना एंड जनरल स्टोर। अस्सलाम वालेकुम भाईजान। वालेकुम सलाम। की हाल है जी? ठीक ठीक ठाक हो? ठाक शुक्र अल्लाह तुम सुनाओ और भाई। सारी खैर खैरियत है जी? अल्लाह का बड़ा शुक्र। अपनी दुकान है जी? हाँ जी शुक्र अल्हम्दुलिल्लाह अपनी ही भैया। अच्छा अच्छा माशाल्लाह माशाल्लाह। वाओ, ये तगड़ी दुकान बनाई है माशाल्लाह जी। हाँ जी बस शुक्र अल्हम्दुलिल्लाह अल्लाह की ज़ात दा जी। अल्लाह ठीक थी भाई बना रही। और कितना जी काम शाम ठीक है माशाल्लाह? मैं कहना जी माशाल्लाह जबरदस्त जी। सौदा सुदा बिक जाता टाइम नाल? हाँ जी बिल्कुल माशाल्लाह दे दिया अंदर। अल्लाह का शुक्र है यार रब रोटी दे रहा फर्स्ट क्लास। चलो माशाल्लाह जी, उन्हें वादा जो किया जी। चलो माशाल्लाह जी, काम चलना चाहिए जी। हाँ जी बस दुआ करो जी कि अल्लाह पाक रोजी रोटी देती रखे जी। अच्छा अच्छा माशाल्लाह, जनरल स्टोर दी भी आइटमां रखियां आपां? हाँ जी बिल्कुल भाईजान सारी रखी हुई जनरल स्टोर की आइटम कंबल है। ठीक ठीक ठीक। बस ये है यार साबन हो गया जो कोई चीज़ आ 5-10 रुपये प्रॉफिट चो आ जाता 100 की लियाई दी 110 की ये ਲਈ ਦੀ ਹੈ 115 ਦੀ 20 ਦੀ ਵੇਚ ਲਈ ਦੀ ਹੈ ਜਿੱਥੇ ਗਾਹਕ। जिथे गाहक सेट हो जाए। हाँ जी काम बड़ा जबरदस्त है जी। निजाम चलदा यानी कि। हाँ जी बिल्कुल चलदा जी। तो सेविंग सुविंग भी इस होंगी है भाजी, या चलदा ही है निजाम? नहीं निजाम चलदा सेविंग भी हो जाती है। अच्छा अच्छा। हाँ जी पिछले दिनों च कोई मैं 2-2.5 लाख रुपया जमा किया भाई। अच्छा जी। हाँ जी ईद माशाल्लाह चंगी लाई है चंगे अल्लाह पाक ने पैसे दिते हैं। सही। मैं ना भाजी कनेडा होना, माशाल्लाह माशाल्लाह। ते हो गया कोई मैनू तकरीबन कोई 10-12 साल ही हो गया तकरीबन कनेडा ਹੁੰਦਿਆਂ ਨੂੰ। कनेडा। ਅੱਛਾ ਕੀ ਕਰਦੇ ਭਾਈ ਕੈਨੇਡਾ ਆਪਾਂ। मेरा उत्थे अपना काम सीगा इंपोर्ट एक्सपोर्ट का। ਇਹ ਕੀ ਗੱਲ ਹੋਈ ਜੀ ਆਪਣਾ ਸੀਗਾ ਹੁਣ ਕੀ ਹੋਇਆ। यार बस हर जगह ते फिर मंदे ठंडे तेन पता आउंदे ही रहिंदे आ यार। ਅੱਛਾ ਅੱਛਾ ਅੱਛਾ। उत्थे जेहड़ा गांह बंदा सीगा ना जिहदे थ्रू कर रहा सी काम मैं, ਹਾਂਜੀ ਉਹਦੇ ਨਾਲ थोड़ी जी तलख कलामी हो गई। तेन ਅੱਛਾ। पता सी पाकिस्तानी फिर नहीं बर्दाश्त करते। ਹਾਂ ਜੀ ਬਿਲਕੁਲ ਮਾੜੀ ਮੋਟੀ ਗੱਲ ਤਾਂ ਅਸੀਂ ਬਰਦਾਸ਼ਤ ਕਰਦੇ ਹੀ ਨਹੀਂ। ਤੇ ਮੈਂ ਆਪਣਾ ਹਿਸਾਬ ਕਿਤਾਬ ਕਰਾਇਆ ਜੀ ਉੱਥੋਂ, ਅੱਛਾ ਅੱਛਾ। ਕਰਾ ਕੇ ਤੇ ਮੈਨੂੰ ਤਕਰੀਬਨ 3 ਕੁ ਦਿਨ ਹੋ ਗਏ ਪਾਕਿਸਤਾਨ ਆ ਗਿਆ ਮੈਂ, ਪੱਕਾ ਹੀ। ਪੱਕਾ ਪੱਕੇ ਆ ਆ ਗਏ। ਫੈਮਿਲੀ ਵੀ ਲੈ ਆਂਦੀ ਨਾਲ ਹੀ, ਅੱਛਾ ਅੱਛਾ ਤੇ ਚੀਚਾ ਦੀ ਨਹੀਂ ਰਹਿਸ਼ ਆ ਆਪਣੀ। ਠੀਕ ਹੋ ਗਿਆ ਜੀ। ਤੇ ਮੈਂ ਸੋਚਿਆ ਸੀ ਚਲੋ ਕੋਈ ਕਾਰੋਬਾਰ ਕਰਦੇ ਆ, ਨਿਕਲਦੇ ਆ ਪਿੰਡਾਂ ਮੁੰਡਾਂ 'ਚ, ਲੋਕਾਂ ਨੂੰ ਪੁੱਛਦੇ ਆ ਕੀ ਨਿਜ਼ਾਮ ਚੱਲ ਰਿਹਾ ਇੱਥੇ ਪਾਕਿਸਤਾਨ ਦੇ ਵਿੱਚ। ਹਾਂਜੀ ਤੇ ਮਸ਼ਵਰਾ ਕਰਨਾ ਸੀ ਭਰਾ ਨਾਲ, ਮੈਂ ਕਿਹਾ ਚਲੋ ਗੱਲਬਾਤ ਕਰ ਲੈਂਦੇ ਆ, ਪੁੱਛਣ ਦੱਸਣ ਨਾਲ ਹੀ ਪਤਾ ਲੱਗਦਾ ਨਾ ਵੀ ਕਿਹੜਾ ਕਾਰੋਬਾਰ ਕਰੀਏ। ਬਿਲਕੁਲ ਆਓ ਭਾਈ ਜੀ ਬੈਠੋ ਫਿਰ ਆਓ ਬਹਿ ਕੇ ਗੱਲ ਆਪਾਂ ਕਰਦੇ ਆ ਚਲੋ ਜਾਓ। ਮਿਹਰਬਾਨੀ ਭਾਜੀ, ਆ ਜਾਂਦਾ। ਆ ਜਾਓ ਅੰਦਰ ਬੈਠਦੇ ਆ ਬੈਠ ਕੇ ਤਸੱਲੀ ਨਾਲ ਜਰਾ ਗੱਲਬਾਤ ਕਰਦੇ। ਲਓ ਭਾਈ ਠੀਕ ਆ ਲਓ ਭਾਈ ਬੈਠੋ। ਸ਼ੁਕਰੀਆ ਜਨਾਬ, ਮਿਹਰਬਾਨੀ। ਦੱਸੋ ਕੀ ਤੁਹਾਡੀ ਹੈਲਪ ਕਰ ਸਕਦੇ ਜੀ ਆਪਾਂ। ਹੈਲਪ ਬਸ ਇਹ ਹੀ ਆ ਭਾਜੀ ਕਿ ਤੁਸੀਂ ਜਿਵੇਂ ਦੱਸਿਆ ਮਤਲਬ ਕਿ ਕੰਮ ਸ਼ਮ ਠੀਕ ਚੱਲਦਾ ਕਰਿਆਨੇ ਦਾ, ਹਾਂਜੀ ਜਨਰਲ ਸਟੋਰ ਦਾ, ਤੇ ਮੈਨੂੰ ਅੱਗੇ ਵੀ ਭਾਈ ਨੇ ਇੱਕ ਨੇ ਮਸ਼ਵਰਾ ਦਿੱਤਾ ਸੀਗਾ, ਤੇ ਇਹ ਆ ਵੀ ਸੇਲ ਚੰਗੀ ਹੋ ਜਾਂਦੀ ਮਾਸ਼ਾਅੱਲਾ ਮਤਲਬ। ਹਾਂਜੀ ਬਿਲਕੁਲ ਯਾਰ ਸ਼ੁਕਰ ਹੁੰਦਾ ਅੱਲਾਹ ਪਾਕ ਤੁਹਾਨੂੰ ਦੱਸਿਆ ਰੋਟੀ ਦੇ ਰਿਹਾ ਫਸਟ ਕਲਾਸ ਜੀ। ਮਤਲਬ ਕਰਿਆਨੇ ਦਾ ਕਾਰੋਬਾਰ ਕੀਤਾ ਜਾਵੇ ਘਾਟਾ ਤਾਂ ਨਹੀਂ ਨਾ ਇਹਦੇ ਵਿੱਚ? ਨਹੀਂ ਬਹੁਤ ਚੰਗਾ ਕਾਰੋਬਾਰ ਹੈ। ਕੰਮ ਕਰੇ ਤੇ ਫਸਟ ਕਲਾਸ ਆ ਜੇ ਇਹਦੇ ਚ ਯਾਰ ਪਤਾ ਕੀ ਗੱਲ ਭਾਈ ਇਹ ਟਾਈਮ ਦੁਕਾਨਦਾਰੀ ਨੂੰ ਦੇਣਾ ਪੈਂਦਾ। ਟਾਈਮ ਤਾਂ ਸਾਰੀ ਗੱਲ ਆ, ਜੇ ਅਸੀਂ ਬਾਹਰ ਜਾ ਕੇ ਉੱਥੇ 12-12 14-14 ਘੰਟੇ ਦੀ ਸ਼ਿਫਟਾਂ ਲਾਈ ਦੀਆਂ, ਠੀਕ ਆ, ਇੱਥੇ ਪਾਕਿਸਤਾਨ ਸਾਡੇ ਕੋਲ ਲੱਗਦੀਆਂ ਨਹੀਂ। ਯਾਰ ਉੱਥੇ ਤੁਸੀਂ 12-14 ਘੰਟੇ ਕਰ ਲੈਂਦੇ ਆ ਇੱਥੇ ਇਹ ਜਿਹੜੀ ਦੁਕਾਨਦਾਰੀ ਡਿਊਟੀ ਹੈ ਨਾ ਇਹ ਕਮ ਸੇ ਕਮ 15-16 ਘੰਟਿਆਂ ਦੀ ਜੇ ਤਾਂ ਭਾਈਆਂ ਨੇ ਕਰ ਸਕਦੇ ਆ ਬੈਠ ਕੇ ਤਾਂ ਬਿਲਕੁਲ ਮੇਰਾ ਮਸ਼ਵਰਾ ਤੁਹਾਨੂੰ ਕਿ ਕਰੋ। ਅੱਛਾ ਭਾਜੀ ਦੁਕਾਨ ਲੈ ਲਈ ਆ ਮੈਂ, ਅੱਛਾ ਮੇਰੀ ਸਲਾਹ ਇਹ ਸੀਗੀ, ਮੈਂ ਕਿਹਾ ਚਲੋ ਕਿ ਨਾ ਵੱਡੇ ਆਪਾਂ ਖੁੱਲਾ ਨਿਜ਼ਾਮ ਚਲਾਉਣਾ, ਇਹ ਆ ਕਿ ਆਪਾਂ ਨਾ ਸਟੋਰ ਬਣਾਉਣਾ ਵੱਡਾ। ਅੱਛਾ ਵੱਡਾ ਯਾਨੀ ਕਿ ਖੁੱਲਾ ਕਾਰੋਬਾਰ ਕਰਨ ਦਾ ਸੋਚ ਰਹੇ ਹੋ। ਵਾਓ, ਮਤਲਬ ਕਿ ਚੀਚਾ ਉਹਦੇ ਟ੍ਰੇਡਰਸ ਜਾਂ ਇਸ ਤਰ੍ਹਾਂ ਜਿਸ ਤਰ੍ਹਾਂ ਨਾਂ ਰੱਖੇ ਹੁੰਦੇ ਨਾ, ਇਸ ਤਰ੍ਹਾਂ ਵੱਡਾ ਨਿਜ਼ਾਮ ਚਲਾਉਣਾ ਆਪਾਂ। ਠੀਕ ਹੋ ਗਿਆ। ਤੇ ਆਪਾਂ ਇਹ ਆ ਵੀ ਪਿੰਡਾਂ ਵਾਲੇ ਜਿਹੜੇ ਦੁਕਾਨਦਾਰ ਆ ਨਾ ਛੋਟੇ ਛੋਟੇ, ਇਹਨਾਂ ਨੂੰ ਆਪਾਂ ਮਾਲ ਯਾਨੀ ਕਿ ਹੋਲਸੇਲ ਰੇਟ ਤੇ ਚੁਕਾਇਆ ਕਰਾਂਗੇ। ਅੱਛਾ ਠੀਕ ਹੋ ਗਿਆ। ਦੁਕਾਨ ਲੈ ਲਈਏ ਫਿਰ ਇਹਦਾ ਮਤਲਬ ਮਾਲ ਆਪਾਂ ਸਟਾ ਲਈਏ, ਅੱਲਾ ਖੈਰ ਕਰੇ। ਅੱਛਾ ਕਿੱਥੇ ਦੁਕਾਨ ਕਿੱਥੇ ਲਈ ਪਈ। ਦੁਕਾਨ ਭਾਜੀ ਆਹ ਨਾਈ ਵਾਲੀ ਨੀ ਤੁਹਾਡੇ ਨਾਲ ਜਿਹੜੀ, ਆਹ ਨਾਲ ਦੀ ਦੁਕਾਨ ਭਾਜੀ ਆ ਜੀ। ਇਧਰਲੇ ਪਾਸੇ ਨਾਲ ਹਾਂਜੀ ਹਾਂਜੀ, ਆਹ ਨਾਈ ਨਹੀਂ ਬੈਠਾ ਨਾਲ ਤੁਹਾਡੇ? ਹਾਂਜੀ ਇਹ ਤਾਂ ਨਹੀਂ ਬੈਠਾ। ਇਹ ਉਹ ਛੱਡ ਰਿਹਾ ਨਾ ਦੁਕਾਨ, ਮੈਂ ਪਗੜੀ ਵੀ ਦੇ ਦਿੱਤੀ ਹੈ ਭਾਜੀ ਅੱਜ। ਉਹ ਤੁਸੀਂ ਗਲਤ ਸੋਚ ਤੁਹਾਡੀ ਪਈ ਕਿਸੇ ਨੇ ਤੁਹਾਨੂੰ ਗਲਤ ਮਸ਼ਵਰਾ ਦਿੱਤਾ। ਕਿਵੇਂ ਜੀ? ਕਰਿਆਨੇ ਦਾ ਤੁਸੀਂ ਕਹਿਣ ਕਾਰੋਬਾਰ ਡਿਆ ਸੀਗਾ ਯਾਰ ਕਿ ਬੜਾ ਜ਼ਬਰਦਸਤ ਕੰਮ ਹੈ ਯਾਰ।
ਯਾਰ ਤੂੰ ਮੈਨੂੰ ਇਹ ਗੱਲ ਦੱਸ, ਤੈਨੂੰ ਕਿੰਨੇ ਮਿੰਟ ਹੋ ਗਏ ਇੱਥੇ ਮੇਰੇ ਕੋਲ ਬੈਠੇ ਨੂੰ? ਮੈਨੂੰ ਹੋਗਾ ਤਕਰੀਬਨ ਕੋਈ 5-7 ਮਿੰਟ ਤਾਂ ਹੋ ਹੀ ਗਿਆ ਹੈ। 5-7 ਮਿੰਟ ਬੰਦਾ ਆਇਆ? ਯਾਰ ਬੰਦਾ ਤਾਂ ਨਹੀਂ ਆਇਆ ਭਾਈ, ਪਰ ਹੁਣ ਨਹੀਂ, ਇੱਥੋਂ ਤੈਨੂੰ ਅੰਦਾਜ਼ਾ ਨਹੀਂ ਹੁੰਦਾ ਵੀ ਪਿੰਡਾਂ 'ਚ ਕਾਰੋਬਾਰ ਹੈਗਾ ਕਿ ਨਹੀਂ ਹੈਗਾ? ਉਹ ਭਾਈਆਂ ਨੇ ਇੱਥੇ ਤਾਂ ਬਿਜਲੀ ਦੇ ਬਿੱਲ ਪੂਰੇ ਕਰਨੇ ਔਖੇ ਹੋਏ ਪਏ ਆ, ਹਕੂਮਤ ਨੇ ਤਾਂ ਹਰ ਸ਼ਹਿਰ ਨੂੰ ਅੱਗ ਲਾਈ ਪਈ ਆ। ਪਤਾ ਨਹੀਂ ਤੈਨੂੰ ਕਿਸ ਬੰਦੇ ਨੇ ਮਸ਼ਵਰਾ ਦੇ ਦਿੱਤਾ ਪਿੰਡ ਵਿੱਚ ਕਾਰੋਬਾਰ ਕਰਨ ਦਾ। ਤੁਸੀਂ ਭਾਈ ਹੁਣ ਕਹਿ ਰਹੇ ਸੀ ਕਿ ਬਹੁਤ ਜ਼ਬਰਦਸਤ ਨਿਜ਼ਾਮ ਚੱਲਦਾ ਵਾ, ਸ਼ੁਕਰ ਆ ਅੱਲਾ ਦਾ, ਰੋਟੀ ਦੇਈ ਜਾ ਰਿਹਾ ਉਹ। ਕੋਈ ਮੈਂ ਤੇ ਹੁਣ ਜਦੋਂ ਆਇਆ ਮੈਂ ਸਮਝ ਲਓ ਕਿ ਉਦੋਂ ਦਾ ਮੈਂ ਲਾਹੌਰੋਂ ਮਾਲ ਵੀ ਲਿਖਵਾਤਾ ਵਾ। ਸਵੇਰੇ ਸ਼ਾਇਦ ਕੰਟੇਨਰ ਆ ਜਾਵੇ, ਅੱਲਾ ਖੈਰ ਕਰੇ। ਭਾਈ ਮੈਂ ਤੇ ਇਹ ਗੱਲ ਕਰ ਰਿਹਾ ਸੀ ਵੀ ਤੂੰ ਸ਼ਹਿਰ ਕੋਈ ਕਾਰੋਬਾਰ ਆਪਣਾ ਸ਼ੁਰੂ ਕਰਨਾ, ਮੈਂ ਤਾਂ ਤੈਨੂੰ ਮਸ਼ਵਰਾ ਦੇਣ ਡਿਆ ਸੀ ਉੱਥੇ ਹੋਲਸੇਲ ਦਾ ਕੰਮ ਸ਼ੁਰੂ ਕਰ। ਉਹ ਸ਼ਹਿਰ ਪਿੰਡਾਂ, ਤੇ ਭਾਜੀ ਦੁਕਾਨਾਂ ਦੇ ਨਾਲ ਦੁਕਾਨਾਂ। ਉਹ ਭਾਈ ਮੇਰੇ ਪਿੰਡਾਂ ਦੇ ਵਿੱਚ ਕਾਰੋਬਾਰ ਨਹੀਂ ਚੱਲਣਾ ਹੈਗਾ ਇੱਥੇ। ਇੱਥੇ ਹਾਲਾਤ ਜਿਹੜੇ ਬੜੇ ਟਫ ਚੱਲਦੇ ਪਏ ਆ, ਯਕੀਨ ਕਰ ਲਾ, ਮਹਿੰਗਾਈ ਬਹੁਤ ਆ। ਇਹ ਨਾ ਬਿਜਲੀ ਦਾ ਬਿੱਲ ਪੂਰਾ ਹੁੰਦਾ, ਨਾ ਦੁਕਾਨ ਦਾ ਕਿਰਾਇਆ ਪੂਰਾ ਹੁੰਦਾ ਮੇਰਾ ਭਰਾ। ਕੰਧ ਵਿਚਾਲੀ ਢਾਹ ਕੇ ਤੇ ਦੁਕਾਨ ਖੁੱਲੀ ਹੋ ਸਕਦੀ ਵੈਸੇ ਨਾ। ਤੂੰ ਸੋਚ ਕੀ ਰਿਹਾ, ਕੰਧ ਵਿਚਾਲੀ ਢਾਹ ਕੇ ਆਹ ਦੁਕਾਨ ਦੀ ਮੈਂ ਗੱਲ ਉਹਨਾਂ ਨਾਲ ਕੀਤੀ ਮਾਲਕਾਂ ਨਾਲ ਨਾ। ਉਹਨਾਂ ਨੇ ਕਿਹਾ ਸੀਗਾ ਯਾਰ ਬੰਦਾ ਸਾਨੂੰ ਕਿਰਾਏ ਕਰੂਏ ਤੋਂ ਤੰਗ ਹੀ ਕਰਦਾ ਹਰ ਵਾਰੀ, ਤੇ ਹੋ ਸਕਦਾ ਅਗਲੇ ਮਹੀਨੇ ਅਸੀਂ ਬੰਦੇ ਨੂੰ ਯਾਨੀ ਕਿ ਛੁੱਟੀ ਕਰਵਾ ਦਈਏ। ਤੇ ਬਾਈ ਤੂੰ ਆਪਦਾ ਕਾਰੋਬਾਰ ਚਲਾਉਣ ਵਾਸਤੇ ਆਇਆ ਕਿ ਮੇਰਾ ਬੰਦ ਕਰਨ ਲਈ ਆਇਆ ਤੂੰ? ਨਹੀਂ ਨਹੀਂ ਯਾਰ, ਤੇਰਾ ਕਦੇ ਨਹੀਂ ਬੰਦ ਕਰਨਾ, ਅੱਲਾ ਮਾਫ ਕਰੇ। ਨਹੀਂ, ਜਿੱਦਾਂ ਇਹ ਹੋ ਸਕਦਾ ਵਾ ਕਿ ਮੈਂ ਚਲੋ ਕਿ ਫੇਰੇ ਤੋਰੇ ਤੇ ਰਹੂੰਗਾ। ਕਿੰਨੇ ਕਮਾ ਲੈਣਾ ਮਹੀਨੇ ਦੇ? ਉਹ ਤੇਰਾ ਗੱਲ ਕਰਨ ਦਾ ਮਕਸਦ ਕੀ ਹੈ ਯਾਰ? ਯਾਰ ਮਤਲਬ ਇਹ ਪੁੱਛਿਆ ਭਾਈ, ਕਿੰਨੇ ਕੁ 30-35 ਹਜ਼ਾਰ ਕਮਾ ਲੈਣਾ ਮਹੀਨੇ ਦਾ ਕਿ ਨਹੀਂ? ਤੈਨੂੰ ਮੈਂ ਦੱਸੀ ਜਾਣ ਡਿਆ ਭਾਈ, ਇੱਥੇ ਖਰਚੇ ਪੂਰੇ ਨਹੀਂ ਹੋਣ ਡਏ ਹੋਏ, 30-35 ਹਜ਼ਾਰ ਕਿੱਥੋਂ ਕਮਾ ਲੈਣਾ? 30,000 ਮੈਂ ਦੇਣਾ ਤੈਨੂੰ ਮਹੀਨੇ ਦਾ। ਅੱਛਾ, ਤੂੰ ਮੇਰੇ ਕੋਲ ਕੰਮ ਕਰਨਾ ਸਟੋਰ ਤੇ, ਇੱਥੇ ਸਟੋਰ ਸੰਭਾਲਣਾ। ਠੀਕ ਹੋ ਗਿਆ? ਉਹ ਭਾਈ ਉਹ ਮੇਰੀ ਗੱਲ ਸੁਣ, ਜਾ ਕਿਤੇ ਹੋਰ ਜਾ ਕਾਰੋਬਾਰ ਆਪਣਾ ਕਰ, ਸ਼ਹਿਰ ਸ਼ੁਰੂ ਦੇ ਸੈੱਟ ਕਰ। ਇੱਥੇ ਨਿਜ਼ਾਮ ਨਹੀਂ ਚੱਲਣਾ ਹੈਗਾ। 30,000 ਤੇ ਤੂੰ ਮੈਨੂੰ ਰੱਖਣ ਡਿਆ, ਤੇ ਮੈਂ ਕਹਿੰਦਾ ਤੂੰ 30,000 ਤੇ ਫਿਰ ਮੇਰੇ ਕੋਲ ਰਹਿ ਪੈ। ਨਹੀਂ ਨਹੀਂ, ਤੁਸੀਂ ਅਫੋਰਡ ਨਹੀਂ ਕਰ ਸਕਦੇ ਨਾ ਮੈਨੂੰ। ਉਹ ਭਾਈ ਮੇਰੇ, ਤੈਨੂੰ ਮੈਂ ਇਹ ਦੱਸਣ ਡਿਆ, ਯਾਰ ਕੰਮਾਂ ਦੇ ਹਾਲਾਤ ਬਹੁਤ ਖਰਾਬ ਆ। ਉਹ ਬੰਦਾ ਖੜਾ ਯਾਰ, ਲੈ ਉਹਨੂੰ ਪੁੱਛ ਕੇ ਦੇਖ ਲੈ ਵੀ ਕੋਈ ਕੰਮਾਂ ਦਾ ਇੱਥੇ ਕੀ ਹਾਲ। ਕੋਈ ਨਹੀਂ, ਉਹ ਦਿਓ ਉਹਨੂੰ, ਕੀ ਸ਼ੈ ਲੈਣੀ ਉਹਨੇ। ਲੈ ਲਓ ਭਾਈ ਜਾਨ, ਕੀ ਲੈਣਾ ਕਰੋ ਪੈਸਾ ਜੀ ਪੈਸਾ। ਕਿੰਨਾ ਕਰਨਾ ਜੀ ਪੈਸੇ? 2,000? ਤੂੰ 15 ਕੁ ਮਿੰਟ ਠਹਿਰ ਕੇ ਆ ਯਾਰ, ਪੈਸੇ ਬੰਦੇ ਨੇ ਭੇਜਣੇ ਆ ਤੇ ਫਿਰ ਕਰ ਦਿੰਦੇ ਆ। ਤੇ ਬਾਕੀ ਇਹ ਆ ਕਿ ਜੇ ਤੁਸੀਂ ਦੁਕਾਨ ਨਹੀਂ ਛੱਡਣੀ, ਫਿਰ ਇਹ ਆ ਵੀ ਆਪਾਂ ਜਿਹੜਾ ਮਾਲ ਲਿਆ, ਤੁਸੀਂ ਸ਼ਹਿਰੋਂ ਤਾਂ ਚੱਕਦੇ ਹੋਣੇ ਮਾਲ, ਹਾਂ, ਬਿਲਕੁਲ। ਤੁਸੀਂ ਮਾਲ ਆਪਣੇ ਕੋਲ ਲੈ ਲਿਆ ਕਰਨਾ ਸ਼ਹਿਰ ਵਾਲੇ ਰੇਟ ਤੇ। ਯਾਰ ਤੂੰ ਦੁਕਾਨ, ਮੈਂ ਇਹ ਸੋਚਣਾ ਤੂੰ ਦੁਕਾਨਦਾਰੀ ਸ਼ੁਰੂ ਕਰਨੀ, ਮੈਂ ਤੈਨੂੰ ਸਮਾਨ ਦਊਂਗਾ, ਤੂੰ ਉਲਟਾ ਮੈਨੂੰ ਹੀ ਸਮਾਨ ਦੇਣ ਡਿਆ ਹੋਇਆ। ਨਹੀਂ ਨਹੀਂ, ਮੈਂ ਸਟੋਰ ਬਣਾਉਣਾ ਨਾ ਵੱਡਾ, ਦੁਕਾਨ ਨਹੀਂ ਬਣਾਉਣੀ ਛੋਟੀ। ਉਹ ਭਾਈ ਤੈਨੂੰ ਮਸਲਾ ਕਿਸੇ ਬੰਦੇ ਨੇ ਗਲਤ ਦੇਤਾ, ਮੇਰਾ ਭਰਾ ਏਦਾਂ ਕਰ, ਤੂੰ ਸ਼ਹਿਰ ਕੋਈ ਜਗ੍ਹਾ ਦੇਖ, ਉੱਥੇ ਬਣਾ, ਇੱਥੇ ਨਿਗਾਹ ਨੂੰਗਾ ਨਾ ਮਾਰੀ ਜਾ। ਕਿਉਂ ਮੇਰੀ ਰੋਜੀ ਰੋਟੀ ਦੇ ਵਿੱਚ ਲੱਤ ਮਾਰਨ ਨੂੰ ਤੂੰ ਆ ਗਿਆ? ਕਿਹਨੇ ਤੈਨੂੰ ਘੱਲ ਦਿੱਤਾ ਪਿੰਡ ਦੇ ਵਿੱਚ ਯਾਰ? ਬਸ ਇਹ ਆ ਵੀ ਕਹਿੰਦੇ ਵੀ ਦੁਕਾਨਦਾਰੀ ਜਿਹੜੇ ਕਰਿਆਨਾ ਨਾਲ ਚੱਲਦਾ ਬਹੁਤ ਆ, ਇਹ ਨਿਜ਼ਾਮ ਕੰਮ ਉਹ ਬੰਦ ਨਹੀਂ ਹੁੰਦਾ। ਉਹ ਕਿਹੜੇ ਬੰਦੇ ਤੈਨੂੰ ਕਿਹਾ ਚੱਲਦਾ? ਤੁਸੀਂ ਕਿਹਾ ਮੈਨੂੰ ਥੋੜੀ ਦੇਰ ਪਹਿਲੇ। ਉਹ ਮੈਂ ਤੈਨੂੰ ਕਹਿ ਬੈਠਾ ਭਾਈ, ਮੈਂ ਤੈਨੂੰ ਇਹ ਕਿਹਾ ਕਿ ਇੱਥੇ ਨਹੀਂ ਕਾਰੋਬਾਰ ਚੱਲਣਾ ਪਿੰਡ ਦੇ ਵਿੱਚ। ਯਾਰ ਤੁਸੀਂ ਕਿਹਾ ਬਹੁਤ ਚੱਲਦਾ ਮਾਸ਼ਾਅੱਲਾ ਇੱਥੇ। ਮੈਂ ਤੁਹਾਨੂੰ ਕਿਹਾ ਗੱਲਾਂ ਪਾ ਕੇ ਰੋਟੀ ਦੇਣ ਡਿਆ ਹੋਇਆ। ਭਾਜੀ ਅੱਲਾ ਪਾਕ ਫੇਰ ਵੀ ਦੇਗਾ, ਜਦੋਂ ਮੈਂ ਤੁਹਾਡੇ ਗੁਆਂਢ ਦੁਕਾਨ ਬਣਾ ਲਈ ਫਿਰ ਵੀ ਦੇਗਾ। ਉਹ ਭਾਈ ਤੂੰ ਮੇਰੇ ਗਵਾਂਢ ਯਾਰ, ਕਿਉਂ ਤੂੰ ਮੇਰਾ ਕਿਉਂ ਰਿਜ਼ਕ, ਮੇਰੇ ਬੱਚਿਆਂ ਦਾ ਰਿਜ਼ਕ ਖੋਣ ਦੇ ਮਗਰ ਤੂੰ ਲੱਗਾ ਹੋਇਆ? ਭਾਈ ਰਿਜ਼ਕ ਕਿਉਂ ਖੋਲ ਲਿਆ ਵਾ? ਰਿਜ਼ਕ ਕੋਈ ਖੋ ਸਕਦਾ? ਤੁਸੀਂ ਦੱਸੋ ਮੈਨੂੰ। ਉਹ ਜਾ ਯਾਰ, ਤੂੰ ਸ਼ਹਿਰ ਦੇ ਵਿੱਚ ਜਾ ਕੇ ਦੁਕਾਨ ਦੇਖ। ਚਲੋ ਅੱਲਾ ਖੈਰ ਰੱਖੇ, ਸਵੇਰ ਫਿਰ ਮੁਲਾਕਾਤ ਹੋਏਗੀ, ਸਵੇਰੇ ਸ਼ਾਇਦ ਕੰਟੇਨਰ ਪਹੁੰਚ ਜਾਵੇ। ਉਹ ਤੂੰ ਹੁਣੇ ਸੋਚ ਲਿਆ ਕਿ ਤੂੰ ਮੇਰੇ ਜੋੜਾਂ 'ਚ ਬਹਿਣਾ ਹੀ ਬਹਿਣਾ? ਨਹੀਂ ਨਹੀਂ, ਜੋੜਾਂ 'ਚ ਕਾਹਦੇ ਲਈ ਬਹਿਣਾ ਭਾਈ, ਤੇਰੇ ਨਸੀਬ ਤੇਰੇ ਨਾਲ। ਬਸ ਇਹ ਆ ਵੀ ਨਵਾਂ ਬੰਦਾ ਵਾ, ਐਕਸਪੀਰੀਅੰਸ ਕੋਈ ਨਹੀਂ ਗਾ, ਇਹ ਥੋੜਾ ਖਿਆਲ ਰੱਖੀ ਭਰਾ। ਮੈਂ ਤਾਂ ਪਹਿਲੇ ਪਛਤਾਉਣ ਡਿਆ ਕਿ ਮੈਂ ਤੈਨੂੰ ਕਿੱਥੇ ਮਸ਼ਵਰਾ ਦੇ ਬੈਠਾ, ਤੇ ਨਾਲ ਗੱਲ ਕੀ ਕਰ ਬੈਠਾ। ਤੇ ਬਾਕੀ ਕੋਈ ਸ਼ੈ ਲੈਣੀ ਦੇਣੀ ਇਨਸ਼ਾਅੱਲਾ ਮੈਂ ਭਰਾ ਦਾ ਨਾਲ ਤਾਬੇਦਾਰ ਆ, ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਲੈਣੀ। ਹਫ਼ਤੇ ਬਾਅਦ, ਮਹੀਨੇ ਬਾਅਦ, ਜਦੋਂ ਤੇਰੇ ਕੋਲ ਪੈਸੇ ਹੋਏ ਤੇ ਬਿਨਾਂ ਝਿਜਕ ਆ ਕੇ ਚੱਕ ਲਿਆ ਕਰਨੀ ਚੀਜ਼ ਤੂੰ ਉੱਥੋਂ। ਜਦ ਕਾਰੋਬਾਰ ਹੀ ਕਰਨਾ ਵਾ, ਨੱਚਣ ਲੱਗ ਪਿਆ, ਘੁੰਡ ਕਾਹਦੇ ਲਈ ਕੱਢਣਾ? ਮੇਰਾ ਭਰਾ ਤੂੰ ਹੁਣ ਕਿਤੇ ਜਗ੍ਹਾ ਕੋਈ ਬਦਲ ਆ ਲੈ। ਫਰਿੱਜਾਂ ਕੰਪਨੀ ਨੇ ਦਿੱਤੀਆਂ? ਸ਼ੱਕ ਤਾਂ ਮੈਨੂੰ ਪੈਂਦੀ ਕੰਪਨੀ ਦੇ। ਤੇ ਭਾਈਜਾਨ ਸਵੇਰੇ ਆਉਣ ਤੇ ਮੇਰੀ ਗੱਲ ਕਰਾਉਣੀ। ਮੈਂ ਤਾਂ ਕਹਿੰਦਾ ਤੂੰ ਇਹੀ ਚੁੱਕ ਕੇ ਰੱਖ ਲੈ। ਨਹੀਂ ਨਹੀਂ, ਇਹ ਨਹੀਂ, ਅੱਲਾ ਮੀਆਂ ਤੁਹਾਨੂੰ ਇਹਦੇ ਚ ਬਰਕਤ ਦੇਵੇ। ਬਾਕੀ ਇਹ ਆ ਵੀ ਚਲੋ ਨਾ, ਦੁਕਾਨ ਭਰਨੀ ਪੈਣੀ ਤੁਹਾਡੀ ਵੀ, ਅੱਲਾ ਖੈਰ ਭਰਾਂਗੇ ਇਨਸ਼ਾਅੱਲਾ। ਮੇਰਾ ਭਰਾ ਠੀਕ ਆ। ਨਾ, ਤੂੰ ਜਾ ਤੇ ਮੈਂ ਆਪੇ ਭਰ ਲੂੰਗਾ ਇਹ। ਠੀਕ ਆ, ਤੈਨੂੰ ਮੈਂ ਅੱਗੇ ਗੱਲ ਸਾਰੀ ਦੱਸੀ ਆ, ਤੇਰੀ ਸਮਝ ਕਿਉਂ ਨਹੀਂ ਗੱਲ ਆਉਣ ਡਈ ਕਿ ਪਿੰਡਾਂ 'ਚ ਕਰੋ। ਚਲੋ ਠੀਕ ਆ, ਅੱਲਾ ਖੈਰ, ਸਵੇਰ ਹੁੰਦੀ ਮੁਲਾਕਾਤ ਫਿਰ।
ਇਹ ਆ ਵੀ ਇੱਕ ਮੁੰਡਾ ਛੰਡਾ ਲਾ ਕੇ ਯਾਰ ਸਮਾਨ ਸਮੂਨ ਲਵਾਉਣਾ ਪੈਣਾ, ਥੋੜੀ ਸੈਟਿੰਗ ਕਰਨੀ ਪੈਣੀ ਦੁਕਾਨ ਦੀ ਸਵੇਰੇ। ਉਹ ਠੀਕ ਆ, ਤੈਨੂੰ ਮੈਂ ਕਿੰਨੀ ਵਾਰੀ ਦੱਸ ਹਟਿਆ ਓਏ ਇੱਥੇ ਕਾਰੋਬਾਰ ਦੇ ਹਾਲਾਤ ਇਹ ਵੀ ਹੋ ਨਹੀਂ ਸਕਦਾ ਹੈਗੇ। ਰਾਤ ਨੂੰ ਉਹ ਸਮਾਨ ਚੱਕ ਲਵੇ, ਅੱਲਾ ਖੈਰ ਰੱਖੇ। ਮੈਂ ਹੁਣ ਜਾਂਦਾ ਹੋਇਆ ਨਾਲ ਗੱਲ ਕਰ ਜਾਣੀ ਵੀ ਭਾਈ ਸਮਾਨ ਆਪਣਾ ਕੁੰਜਰਾ ਤੂੰ। ਉਹ ਠੀਕ ਆ। ਤੈਨੂੰ ਮੈਂ ਦੱਸੀ ਜਾਣ ਡਿਆ ਕੋਈ ਤਾਂ ਜਗ੍ਹਾ ਹੋਰ ਲੱਭ ਲਾ, ਇੱਥੇ ਕੁਛ ਨਹੀਂ ਹੈਗਾ ਯਾਰ, ਹਾਲਾਤ ਬਹੁਤ ਟਫ ਤੇ- ਚੱਲਣ ਡੇ ਹੋਏ ਆ। ਤੇ ਮੇਰਾ ਭਰਾ ਤੂੰ ਹਨਾ ਠੀਕ ਆ ਚਾਚਾ, ਫਿਰ ਰੋਟੀ ਮਿਹਰਬਾਨੀ, ਅੱਲਾ ਖੈਰ ਕਰੇ। ਚਾਚਾ ਕਿਹਨੂੰ ਗਿਆ? ਚਾਚਾ ਤੈਨੂੰ ਕਿਹਾ ਹੋਰ ਤੂੰ ਨਿਆਣਾ ਹੋਈ ਆ ਵੀ ਤੂੰ ਫੀਡਰ ਛੱਡ ਗਿਆ। ਉਹ ਜਾ ਯਾਰ ਜਾ ਕਿਸੇ ਚਿੱਬੜ ਦੇ ਮੂੰਹ ਵਾਲਾ ਜਾ ਕਿਸੇ ਹੋਰ ਯਾਰ, ਪਾਸੇ ਮੱਥੇ ਰੱਖ ਸਹੀ ਗੱਲ ਇਹ ਆ ਕਿ ਅੱਲਾ ਖੈਰ ਰੱਖੇ ਨਾ, ਸਵੇਰੇ ਆਪਾਂ ਇੱਥੇ ਕੰਟੇਨਰ ਲੈ ਆਉਣਾ ਵਾ, ਟੈਨਸ਼ਨ ਨਹੀਂ ਲੈਣੀ ਕਿਸੇ ਕਿਸਮ ਦੀ ਵੀ। ਜਾ ਮੇਰਾ ਭਰਾ। ਚੱਲ ਠੀਕ ਆ ਚਾਚਾ, ਮਿਹਰਬਾਨੀ।